ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਇਹ ਬੜੀ ਜ਼ਰੂਰੀ ਬੇਨਤੀ ਹੈ, ਇਹਨੂੰ ਸੁਣਿਓ ਵੀ ਔਰ ਸੁਣਨ ਤੋਂ ਬਾਅਦ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਮਾਗਮ ਦੇ ਲਈ ਇਕੱਤਰਿਤ ਹੁੰਦੇ ਹਾਂ। ਪਰ ਇਸ ਵਾਰੀ ਇਹ 20 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ ਹੋਏਗਾ। ਪਿਆਰਿਓ, ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਸੁਨੇਹੇ ਆ ਰਹੇ ਸੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ 40 ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਰਾਮ ਤੀਰਥ ਰੋਡ ਵਿਖੇ। ਇਸ ਕਰਕੇ ਫਿਰ ਜਿਹੜੀ ਰਹਿਣ ਸਬਾਈ ਅਸੀਂ ਜੂਨ ਦੇ ਮਹੀਨੇ ਕਰਨੀ ਸੀ ਉਹ ਮਿਸ ਕਰ ਰਹੇ ਸਾਂ। ਪਰ ਸੰਗਤ ਦੇ ਉਸ ਤੋਂ ਬਾਅਦ ਇੰਨੇ ਜ਼ਿਆਦਾ ਮੈਸੇਜ ਆਉਣੇ ਸ਼ੁਰੂ ਹੋਏ ਕਿ ਰਹਿਣ ਸਬਾਈ ਮਿਸ ਨਾ ਕਰੋ, ਅਤੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਰਹਿਣ ਸਬਾਈ ਸਮਾਗਮ 20 ਮਈ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਪਹੁੰਡ ਸਾਹਿਬ ਵਿਖੇ ਇਹ ਰਹਿਣ ਸਬਾਈ ਸਮਾਗਮ ਹੋਣਗੇ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਔਰ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਜਿਨ੍ਹਾਂ ਦਾ ਦਿੱਤਾ ਪਹਿਨ ਰਹੇ ਹਾਂ, ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਜਿਨ੍ਹਾਂ ਦੇ ਦਿੱਤੇ ਅਸੀਂ ਸਾਹ ਭੋਗ ਰਹੇ ਹਾਂ ਨਾ, ਸਾਹ ਲੈ ਰਹੇ ਹਾਂ, ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਇਹ ਰਹਿਣ ਸਬਾਈ ਦਾ ਸਮਾਗਮ ਆ ਰਿਹਾ। ਮੇਰੀ ਬੇਨਤੀ, ਅੱਗੇ ਮੈਂ ਕਹਿੰਦਾ ਹੁੰਦਾ 5-5, 10-10 ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚਿਓ, ਪਰ ਹੁਣ ਇੱਦਾਂ ਨਹੀਂ। ਤੁਸੀਂ 100-100 ਮੈਂਬਰਾਂ ਨੂੰ ਬੱਸਾਂ ਕਰ ਲਓ, ਭਾਵੇਂ ਟਰੱਕ ਕਰ ਲਓ, ਗੱਡੀਆਂ ਦਾ ਪ੍ਰਬੰਧ ਕਰ ਲਓ। ਸਾਰੇ ਪਰਿਵਾਰਕ ਮੈਂਬਰਾਂ ਨੇ, ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਨਾ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ 100-100, 200-200 ਮੈਂਬਰਾਂ ਨੂੰ ਨਾਲ ਲੈ ਕੇ, ਕਿਉਂਕਿ ਜਦੋਂ ਅਸੀਂ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਜਾਂ ਕੌਲਸਰ ਸਾਹਿਬ ਕਰਦੇ, ਤੁਹਾਨੂੰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿ ਕੇ ਸਾਰਿਆਂ ਦੇ ਮਾੜੇ ਕਰਮਾਂ ਦੇ ਬੰਧਨ ਕੱਟਦੇ ਨੇ। ਅਤੇ ਇਹ ਰਹਿਣ ਸਬਾਈ ਸਮਾਗਮ ਤੇ ਹੋ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਰਹੀ ਹੈ। ਉਹ ਜਨਮ ਅਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਖੇਡੇ ਨੇ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਚਪਨ ਦੇ ਵਿੱਚ ਘਾਲਣਾ ਘਾਲੀਆਂ ਨੇ, ਇਹ ਉਹੀ ਅਸਥਾਨ ਹੈ ਜਿਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਫਿਰ ਅਨੰਦਪੁਰ ਸਾਹਿਬ ਗਏ ਬਾਜਾਂ ਵਾਲੇ ਮਾਈ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ। ਕਣ ਕਣ ਉੱਥੋਂ ਦਾ ਪਵਿੱਤਰ ਹੈ। ਆਓ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਨੂੰ ਨਮਸਕਾਰ ਕਰਨ ਦੇ ਲਈ 20 ਮਈ ਨੂੰ ਰਾਤ ਨੂੰ 9 ਵਜੇ ਇਹ ਰਹਿਣ ਸਬਾਈ ਸ਼ੁਰੂ ਹੋਣੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਤੱਕ ਪਹੁੰਚ ਜਾਣਾ, ਸਾਰੀਆਂ ਸੰਗਤਾਂ ਨੇ। ਔਰ ਫਿਰ ਚੌਂਕੜੇ ਮਾਰ ਕੇ ਤੁਸੀਂ ਜੋ ਰਹਿਣ ਸਬਾਈ ਸਮਾਗਮ ਨੂੰ ਅਟੈਂਡ ਕਰਨਾ ਹੈ, ਲੰਗਰ ਪ੍ਰਸ਼ਾਦ ਪਹਿਲੇ ਹੀ ਛਕ ਲਿਓ। ਫਿਰ ਤਕਰੀਬਨ 8-8:15 ਵਜੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਾਰਾ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਇੱਕ ਰਾਤ ਤੋਂ ਪਿਆਰ ਦੇ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਸਾਹਿਬ ਨੇ ਤੇਰੀਆਂ ਕਿੰਨੀਆਂ ਕੁ ਮਾੜੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਪਿਆਰਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਆ ਗਿਆ ਜੇ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣ ਦਾ ਵੇਲਾ ਆ ਗਿਆ ਜੇ। ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ ਆ ਗਿਆ। ਇੱਕ ਇੱਕ ਦੀ ਝੋਲੀ ਬਾਬਾ ਦੀਪ ਸਿੰਘ ਜੀ ਨੇ ਭਰਨੀ ਨਹੀਂ ਉਸ ਦਿਨ, ਇਹ ਮੇਰਾ ਵਿਸ਼ਵਾਸ ਹੈ। ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਭੇਜਣਾ। ਆਓ ਸਾਰੇ ਵਹੀਰਾਂ ਕੱਤ ਕੇ 20 ਮਈ ਨੂੰ ਰਾਤ ਨੂੰ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋਏਗਾ। ਔਰ ਵਿਸ਼ੇਸ਼ ਬੇਨਤੀ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਦੂਰ ਦੁਰੇਡੇ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਇਹ ਭਿੱਖੀਵਿੰਡ ਦੇ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ। ਜੇ ਕੋਈ ਕਨਫਿਊਜ਼ਨ ਹੋਵੇ, ਆਪ ਜੀ ਸ਼ਾਮ ਨੂੰ 6 ਵਜੇ 20 ਤਰੀਕ ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਪਹੁੰਚ ਜਿਓ। ਉਸ ਜਗ੍ਹਾ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਹੋਏਗਾ, ਤੁਹਾਨੂੰ ਪਹੁੰਡ ਸਾਹਿਬ ਲਿਜਾਣ ਦਾ ਵੀ ਅਤੇ ਵਾਪਸੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਛੱਡਣ ਦਾ ਵੀ। ਇਹ ਮੇਰੀ ਬੇਨਤੀ ਹੈ ਪਿਆਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ ਉੱਤੇ ਲਾਈਵ ਵੀ ਆਏਗਾ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਜਿਹੜੇ ਬਾਹਰ ਰਹਿਣ ਵਾਲੇ ਉਹਨਾਂ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਬੱਚਿਆਂ ਦੀ ਨਹੀਂ ਛੁੱਟੀ ਕਰਵਾ ਲਓ, ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ। ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾ ਕੇ ਸ਼ਹੀਦ ਸਿੰਘਾਂ ਦੀ ਗੋਦ ਦੇ ਵਿੱਚ ਆਪਣੀ ਇਹ ਰਾਤ ਬਿਤਾਈਏ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੇਰੀ ਬੇਨਤੀ ਹੈ, ਜਿੱਥੋਂ ਵੀ ਤੁਸੀਂ ਪਿਆਰ ਦੇ ਵਿੱਚ ਆ ਸਕਦੇ ਹੋ ਨਾ ਆ ਜਾਓ। ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਜਹਾਜ਼ ਦੀਆਂ ਕਰਾ ਲਓ, ਗੱਡੀ ਦੀਆਂ ਕਰਾਉਣੀਆਂ ਗੱਡੀ ਦੀਆਂ ਕਰਾ ਲਓ।
पर सारे परिवारक मैंबरां दे चरणों 'च बेनती हुम हुमा के सब ने 20 तरीक नूं जो गुरुद्वारा बाबा दीप सिंह जी का जन्म अस्थान पौविंड साहब उस जगह ते दर्शन देने की किरपालता करनी। ये सारे समागम मेरे बड़े ही सत्कारयोग भाई साहब जी, भाई गुर इकबाल सिंह जी, उन्हां दियां सीसां और प्रेरणा सदका हो रहे ने। इस समागम का जिहड़ा सुनिया वध तो वध हर ग्रुप दे विच शेयर जरूर करियो जी। वाहिगुरू जी का खालसा, वाहिगुरू जी की फतेह। धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। अज गुरु रामदास जी दा बाबा दीप सिंह साहिब जी दा संगत रूपी परिवार गुरुद्वारा दीवान हाल मंजी साहिब तरन ताਰਨ साहिब विखे एकत्रित होया और हो रहा है। सारे परिवारक मैंबरां नूं मैं अज दी इस परिवारक मीटिंग दे विच मैं जी आया आखदा। आओ ਜਿਹੜੇ रोजाना दोपहरी 3 ਤੋਂ 4 दोपहरी 3 ਤੋਂ 4 और राती 10 ਤੋਂ 11 पीटीसी सिमरन के माध्यम राही जुड़ते ने, उन्होंने पता है मैं रोजाना ये बेनती करदा एडी तगड़ी भावना बना के बैठो। इत्थे जिथे गुरु ग्रंथ साहिब जी का प्रकाश है, एडी तगड़ी भावना बन जे कि हाजर नाजर गुरु रामदास जी आप बैठे ने। आखो वाहिगुरू जी, वाहिगुरू जी। ते जिथे गुरु रामदास जी बैठे होण, बाबा खंडे वाला बाबा दीप सिंह जी उन्हां दे चरणां 'च बैठे हुंदे ने। एडी तगड़ी भावना दे नाल जदों बैठोगे, कीर्तन करन दा भी, कीर्तन सुनन दा भी स्वाद आएगा, आनंद आएगा। आओ 7-8 मिनट वाहिगुरू गुरमंत्र दे जाप दे विच जुड़ीए। आओ वाहिगुरू गुरमंत्र दे जाप दे विच सारी संगत ने हाजरियां लाउणियां। और जिहड़े बाहर बैठे ने, मैं बाहर वालियां नूं बेनती करना, अंदर अजे थोड़ी जी जगह है, इधर कृपा करके अंदर आ जाओ। गुरु रामदास जी दीयां घनेरियां खुशियां मिलनियां, बाबा दीप सिंह जी दीयां घनेरियां खुशियां मिलनियां। जिहड़े LED दे सामने बैठे हैं ना, संगत दे प्रेमी परिवारक मैंबर, सारे अंदर आ जाओ। गुरु कृपा करे, सेवा लवे, बख्शिश करे। आओ 7-8 मिनट वाहिगुरू गुरमंत्र दा जाप आपां सब ने रल मिल के करना। उस तो बाद जिवें बापू जी कृपा करनगे, आप जियां दे दीदार करांगे। करियो कृपा प्यार नाल सारे जी। वाहिगुरू वाहिगुरू वाहिगुरू, धन वाहिगुरू जपो। वाहिगुरू वाहिगुरू वाहिगुरू, धन वाहिगुरू। सारे वाहिगुरू वाहिगुरू वाहिगुरू, धन वाहिगुरू। वाहिगुरू लौ हजरियां वाहिगुरू वाहिगुरू, धन वाहिगुरू। वाहिगुरू 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 वाहिगुरू, धन वाहिगुरू। वाहिगुरू वाहिगुरू
ਧੰਨ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਰੇ ਗੁਰ ਪ੍ਰਸਾਦ ਜਪ। ਜੁੜ ਜਾਓ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਵਾਹਿਗੁਰੂ ਵਾਹਿਗੁਰੂ ਸਾਰੇ ਵਾਹਿਗੁਰੂ ਜੁੜ ਜਾਓ। ਵਾਹਿਗੁਰੂ 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 ਵਾਹਿਗੁਰੂ। ਸਭ ਦੀ ਆਵਾਜ਼ ਆਵੇ। ਵਾਹਿਗੁਰੂ 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 ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਹੋਰ ਉੱਚੀ। ਵਾਹਿਗੁਰੂ 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 ਵਾਹਿਗੁਰੂ। ਇਸ ਸਮੇਂ ਮੁੜ ਨਹੀਂ ਲੱਭਣੇ। ਗੱਜ ਕੇ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੰਗਤ ਦੀ ਆਵਾਜ਼ ਗੁਰੂ ਵਾਹਿਗੁਰੂ 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 ਹੋਰ ਜੁੜ ਕੇ ਵਾਹਿਗੁਰੂ 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 ਹੋਰ ਥੋੜਾ ਜ਼ੋਰ ਲਾਓ ਵਾਹਿਗੁਰੂ 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 ਧੰਨ ਵਾਹਿਗੁਰੂ ਜਪੋ ਵਾਹਿਗੁਰੂ 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 ਧੰਨ ਵਾਹਿਗੁਰੂ ਬੋਲੇ ਸੋਨਿਹਾਲ ਸਤਿ ਸ੍ਰੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜਿਹੜੀਆਂ ਅਸੀਂ ਰੋਜ਼ 2-3 ਜ਼ਰੂਰੀ ਬੇਨਤੀਆਂ ਕਰਦੇ ਆ ਜਿਹੜੀਆਂ ਗੁਰਮਤ ਆਸ਼ੇ ਅਨੁਸਾਰ ਵੀ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰੌਸ਼ਨੀ ਦੇ ਵਿੱਚ ਵੀ ਹੁੰਦੀਆਂ ਨੇ ਔਰ ਤੁਹਾਨੂੰ ਹਲੂਣਾ ਦੇਣ ਵਾਲੀਆਂ ਵੀ। ਉਹ 2-3 ਮੈਂ ਬੇਨਤੀਆਂ ਕਰਕੇ ਫਿਰ ਸ਼ਬਦ ਪੜਾਂਗਾ, ਸਤਿਗੁਰੂ ਸੇਵਾ ਲੈਣ। ਉਸ ਤੋਂ ਪਹਿਲਾਂ ਨਿਮਰਤਾ ਸਹਿਤ ਬੇਨਤੀ, ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਤੇ ਲਾਈਵ ਚੱਲ ਰਿਹਾ। ਜਿਹੜੀਆਂ ਸੰਗਤਾਂ ਲਾਈਵ ਦੇ ਮਾਧਿਅਮ ਰਾਹੀਂ YouTube ਦੇ ਮਾਧਿਅਮ ਰਾਹੀਂ ਜੁੜੀਆਂ ਨੇ, 10-10 20 ਨੂੰ ਇਹ ਲਿੰਕ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ, ਤਾਂ ਜੋ ਹੋਰ ਸੰਗਤ ਜੁੜ ਸਕੇ। ਆਓ ਅੱਜ ਦੀ ਪਹਿਲੀ ਬੇਨਤੀ, ਤਰਨਤਾਰਨ ਸਾਹਿਬ ਵਾਲਿਓ, ਪੁੱਛ ਲਾਂ ਤੁਹਾਡੇ ਕੋਲੋਂ ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਵਾਹ ਵਾਹ, ਬਸ ਇਸੇ ਚੜ੍ਹਦੀ ਕਲਾ ਨਾਲ ਬਹਿਣਾ ਆਪਾਂ ਥੋੜਾ ਜਿਹਾ ਸਮਾਂ, ਪਿਤਾ ਜੀ ਸੇਵਾ ਲੈਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।
ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਵਿਚਾਰ ਨੇ ਨਾ, ਵਿਚਾਰ ਸਾਡੇ ਵਿਚਾਰ, ਤੁਹਾਡੇ ਵਿਚਾਰ, ਜੋ ਵੀ ਵਿਚਾਰ ਨੇ ਸਾਡੇ, ਇਹ ਵਿਚਾਰ ਇੱਕ ਵਹਿੰਦੇ ਹੋਏ ਪਾਣੀ ਦੇ ਸਮਾਨ ਨੇ। ਫਿਰ ਮੈਂ ਦੁਹਰਾ ਰਿਹਾ, ਜਿਹੜੇ ਵਿਚਾਰ ਨੇ ਇਹ ਵਹਿੰਦੇ ਹੋਏ ਪਾਣੀ ਦੇ ਸਮਾਨ ਨੇ। ਜੇ ਇਹਦੇ ਵਿੱਚ ਤੁਸੀਂ ਗੰਦਗੀ ਮਿਲਾਉਣੀ ਸ਼ੁਰੂ ਕਰ ਦਿਓਗੇ ਨਾ ਇਹਨਾਂ ਵਿਚਾਰਾਂ ਦੇ ਵਿੱਚ, ਤੇ ਪਿਆਰਿਓ ਇਹ ਵਿਚਾਰ ਗੰਦਾ ਨਾਲਾ ਬਣ ਜਾਣਗੇ। ਜਿਹੋ ਜੀ ਕਮਾਂਡ ਦਈ ਚੱਲੋਗੇ ਵਿਚਾਰਾਂ ਨੂੰ, ਉਹੋ ਜਿਹਾ ਸਿਸਟਮ ਅੰਦਰ ਕ੍ਰੀਏਟ ਹੋਣਾ ਸ਼ੁਰੂ ਹੋ ਜਾਏਗਾ। ਇਹ ਗੰਦਾ ਨਾਲਾ ਬਣ ਜਾਣਗੇ। ਇਹੋ ਵਿਚਾਰ ਜਿਹੜਾ 4 ਵੇਦਾਂ ਦਾ ਗਿਆਤਾ ਹੈ, ਸਭ ਤੋਂ ਸੋਹਣਾ ਹੈ, ਸਭ ਤੋਂ ਉੱਚੀ ਕੁੱਲ ਵਾਲਾ ਹੈ ਰਾਵਣ, ਵਿਚਾਰਾਂ ਦੀ ਲਹਿਰ ਗਿਰਾਵਟ ਵੱਲ ਗਈ, ਗੰਦਗੀ ਮਿਲਣੀ ਸ਼ੁਰੂ ਹੋਈ। 4 ਵੇਦਾਂ ਦਾ ਗਿਆਤਾ ਗੁਰੂ ਗ੍ਰੰਥ ਸਾਹਿਬ ਪਤਾ ਕੀ ਕਹਿੰਦੇ? ਕਹਿੰਦੇ ਲੰਕਾ ਗੱਡ ਸੋਏ ਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ, ਕਿਆ ਲੈ ਗਿਆ ਮੂਰਖ ਰਾਵਣ। ਵਿਚਾਰ ਇਹਦੇ ਵਿੱਚ ਗੰਦਗੀ ਮਿਲਣੀ ਸ਼ੁਰੂ ਹੋਈ ਤੇ ਉਹ ਗੰਦਾ ਨਾਲਾ। ਤੇ ਇਹ ਵਿਚਾਰਾਂ ਦੇ ਵਿੱਚ ਜੇ ਗੁਰੂ ਦੀ ਬਾਣੀ ਦੀ ਸੁਗੰਧੀ ਮਿਲਣ ਲੱਗ ਪਏ, ਗੁਰੂ ਦੇ ਗੁਣਾਂ ਦੀ ਸੁਗੰਧੀ ਮਿਲਣ ਲੱਗ ਪਏ, ਤੇ ਪਿਆਰਿਓ ਇਹ ਫਿਰ ਵਿਚਾਰ ਪਾਵਨ ਪਵਿੱਤਰ ਸਰੋਵਰ ਵਾਂਗੂ ਬਣ ਜਾਂਦੇ ਨੇ। ਇਉਂ ਕਹਿ ਲਈਏ ਜਿਹੜੇ ਹਿੰਦੂ ਵੀਰ ਨੇ ਉਹਨਾਂ ਦੇ ਲਈ ਇਹ ਵਿਚਾਰ ਫਿਰ ਗੰਗਾ ਜਲ ਵਾਂਗੂ ਬਣ ਜਾਂਦੇ ਨੇ, ਗੰਗਾ ਜਲ ਵਾਂਗੂ। ਜੇ ਇਹਨਾਂ ਵਿਚਾਰਾਂ ਦੇ ਵਿੱਚ ਸੁਗੰਧੀ ਮਿਲਣੀ ਸ਼ੁਰੂ ਹੋ ਜੇ, ਤੇ ਸਾਡੀ ਲਾਈਫ ਦੇ ਵਿੱਚ ਜੇ ਇਹਨਾਂ ਵਿਚਾਰਾਂ ਦੇ ਵਿੱਚ ਗੁਰੂ ਦੇ ਗੁਣ ਵਸਣੇ ਸ਼ੁਰੂ ਹੋ ਜਾਣਗੇ, ਤੇ ਇਹ ਅੰਮ੍ਰਿਤ ਸਰੋਵਰ ਵਰਗਾ ਲਾਭ ਦੇਣਗੇ ਤੁਹਾਨੂੰ ਵਿਚਾਰ। ਕਦੀ ਗਹਿਰਾਈ ਨਾਲ ਸੋਚਿਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ ਏ, ਮਹਾਰਾਜ ਦੀ ਬਾਣੀ ਕਹਿੰਦੀ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਹੀ ਫਲ ਖਾਏ। ਜਿਹੋ ਜਿਹੇ ਵਿਚਾਰਾਂ ਦੀ ਸੰਗਤ ਕਰੀ ਜਾਓਗੇ ਨਾ, ਸਿਸਟਮ ਉਹੋ ਜਿਹਾ ਬਣੀ ਜਾਣਾ, ਉਹੋ ਜਿਹਾ। ਫਿਰ ਮੈਂ ਦੁਹਰਾ ਰਿਹਾ, ਵਿਚਾਰ ਜੇ ਇਹਨਾਂ ਦੇ ਵਿੱਚ ਗੰਦਗੀ ਮਿਲਾਓਗੇ, ਇਹ ਗੰਦਾ ਨਾਲੇ ਵਾਂਗੂ ਬਣਨਗੇ। ਇਹਨਾਂ ਵਿੱਚ ਜੇ ਸੁਗੰਧੀ ਮਿਲਾਉਣੀ ਸ਼ੁਰੂ ਕਰੋਗੇ ਗੁਣਾਂ ਦੀ, ਤੇ ਇਹ ਵਿਚਾਰ ਜਿਹੜੇ ਨੇ ਪਿਆਰਿਓ ਅੰਮ੍ਰਿਤ ਸਰੋਵਰ ਵਾਂਗੂ, ਗੰਗਾ ਜਲ ਵਾਂਗੂ ਤੁਹਾਨੂੰ ਲਾਭ ਦੇਣਗੇ। ਇਹ ਮੇਰੀ ਬੇਨਤੀ ਹੈ, ਇਹ ਵਿਚਾਰਾਂ ਦੇ ਵਿੱਚ ਗੁਰੂ ਦੇ ਗੁਣਾਂ ਦੀ ਸੁਗੰਧੀ ਮਿਲਦੀ ਜਾਵੇ, ਮਿਲਦੀ ਜਾਵੇ। ਅੱਜ ਗੁਰੂ ਅਮਰਦਾਸ ਬਾਪੂ ਜੀ ਦਾ ਆਗਮਨ ਦਿਨ ਮਨਾ ਰਹੇ ਆਪਾਂ। ਗੁਰੂ ਅਮਰਦਾਸ ਜੀ ਦੇ ਗੁਣਾਂ ਦੇ ਵਿੱਚੋਂ ਕੋਈ ਨਾ ਕੋਈ ਗੁਣ ਦੀ ਸੁਗੰਧੀ ਅੱਜ ਲੈ ਕੇ ਜਾਣੀ ਆਪਾਂ। ਆਨੰਦ ਤੇ ਤਾਂ ਆਏਗਾ ਤਾਂ ਹੈ ਜੀ। ਹੁਣ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਅੱਜ ਆਗਮਨ ਦਿਨ ਹੈ, ਬੜਾ ਵੱਡਾ ਦਿਨ ਜੀ। ਅੱਜ ਕੋਈ ਛੋਟਾ ਦਿਨ ਨਹੀਂ, ਬੜਾ ਵੱਡਾ ਦਿਨ। ਬਾਬਾ ਨੰਦ ਸਿੰਘ ਸਾਹਿਬ ਤੇ ਇੱਥੋਂ ਤੱਕ ਬਚਨ ਕਰਦੇ ਸੀ, ਕਹਿੰਦੇ ਏਡਾ ਵੱਡਾ ਦਿਨ ਹੁੰਦਾ ਗੁਰੂ ਦੇ ਆਗਮਨ ਦਾ ਦਿਨ। ਕਹਿੰਦੇ ਅੱਜ ਦੇ ਦਿਨ ਜੇ ਕੋਈ ਪਸ਼ੂ ਪੰਛੀ ਪਰਿੰਦਾ ਵੀ ਚੜ੍ਹਾਈ ਕਰ ਜਾਵੇ ਨਾ, ਉਹ ਵੀ ਨਰਕਾਂ ਨੂੰ ਨਹੀਂ ਜਾਂਦਾ। ਅੱਜ ਦੇ ਦਿਨ ਦਰਗਾਹ ਦੇ ਬੂਹੇ ਖੁੱਲੇ ਹੁੰਦੇ ਨੇ, ਹੈ ਜੀ। ਸਤਿ ਸ੍ਰੀ ਅਕਾਲ। ਏਡਾ ਪਾਵਨ ਪਵਿੱਤਰ ਦਿਨ ਹੈ ਪਿਤਾ ਜੀ ਦੇ ਆਗਮਨ ਦਾ ਦਿਨ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਫਿਰ ਜੀ, ਆਖੋ ਧੰਨ ਬਾਬਾ ਦੀਪ ਸਿੰਘ ਤੇ ਜੀ। ਅੱਜ ਗੁਰੂ ਦੇ ਗੁਣਾਂ ਦੇ ਵਿੱਚੋਂ ਕੋਈ ਨਾ ਕੋਈ ਆਪਣੇ ਜੀਵਨ ਦੇ ਵਿੱਚ ਗੁਰੂ ਪਿਤਾ ਦੇ ਗੁਣ ਦੀ ਸੁਗੰਧੀ ਲੈ ਕੇ ਜਾਣੀ ਹੈ। ਪਤਾ ਲੱਗੇ ਮੈਂ ਤਰਨ ਤਾਰਨ ਸਾਹਿਬ ਗਿਆ ਸਾਂ ਜਾਂ ਗਈ ਸਾਂ, ਮੈਂ ਕੱਲਾ ਗੱਲਾਂ ਬਾਤਾਂ ਦੇ ਨਾਲ ਗੁਰਪੁਰਬ ਮਨਾ ਕੇ ਨਹੀਂ ਆਇਆ, ਮੈਂ ਗੁਰੂ ਦੇ ਗੁਣ ਲੈ ਕੇ ਆਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਵਿਚਾਰ ਜਦੋਂ ਸੁਗੰਧੀ ਵਾਲੇ ਬਣਦੇ ਨੇ ਨਾ, ਫਿਰ ਜ਼ਿੰਦਗੀ ਜਿਉਣ ਦਾ ਰਸ ਹੀ ਬਦਲ ਜਾਂਦਾ ਹੈ। ਜ਼ਿੰਦਗੀ ਦਾ ਹਰ ਲਮਹਾ ਫਿਰ ਮੈਂ ਇਉਂ ਕਹਿਣਾ ਗੁਰਮਤ ਦੀ ਰੌਸ਼ਨੀ ਦੇ ਵਿੱਚ ਬੀਤਣ ਲੱਗ ਪੈਂਦਾ।
ਜ਼ਿੰਦਗੀ ਦਾ ਹਰ ਪਲ ਪਿਆਰਿਓ ਇਦਾਂ ਮਹਿਸੂਸ ਹੋਣ ਲੱਗ ਪੈਂਦਾ, ਉਸ ਹਰ ਪਲ ਦੇ ਅੰਦਰ ਇਦਾਂ ਦੀ ਫੀਲਿੰਗ ਆਉਣ ਲੱਗ ਪੈਂਦੀ ਏ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਜ਼ਿੰਦਗੀ ਦਾ ਹਰ ਲਮਹਾ ਇਦਾਂ ਬੀਤਣ ਲੱਗ ਪੈਂਦਾ ਜਦੋਂ ਗੁਰੂ ਦੇ ਗੁਣਾਂ ਦੀ ਖੁਸ਼ਬੂ ਆਉਣ ਲੱਗ ਪਏ ਅੰਦਰੋਂ। ਇਹ ਕੋਸ਼ਿਸ਼ ਕਰੀਏ ਜ਼ਿੰਦਗੀ ਦਾ ਹਰ ਲਮਹਾ ਚੰਗੀ ਤਰ੍ਹਾਂ ਗੁਜ਼ਰੇ, ਕਿਉਂਕਿ ਜ਼ਿੰਦਗੀ ਭਾਵੇਂ ਸਾਡੀ ਰਵੇ ਨਾ ਰਵੇ, ਪਰ ਪਿਆਰਿਓ ਅੱਛੀਆਂ ਯਾਦਾਂ ਲੋਕਾਂ ਦੇ ਦਿਲਾਂ ਵਿੱਚ ਸਾਡੀਆਂ ਜਿਉਂਦੀਆਂ ਰਹਿਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਇਹ ਜੀ। ਯਾਦਾਂ ਜਿਉਂਦੀਆਂ ਉਦੋਂ ਹੀ ਰਹਿਣਗੀਆਂ ਜਦੋਂ ਗੁਰੂ ਦੇ ਗੁਣ ਅਸੀਂ ਆਪਣੇ ਅੰਦਰ ਗ੍ਰਹਿਣ ਕਰਨੇ ਸ਼ੁਰੂ ਕਰਾਂਗੇ। ਉਸ ਤੋਂ ਬਿਨਾਂ ਗੱਲ ਨਹੀਂ ਬਣਨੀ। ਕੋਈ ਨਾ ਕੋਈ ਗੁਣ ਜ਼ਰੂਰ ਲੈ ਕੇ ਜਾਈਏ, ਕੋਈ ਨਾ ਕੋਈ ਗੁਣ ਬਾਪੂ ਜੀ ਦੇ ਜੀਵਨ ਦੇ ਵਿੱਚੋਂ। ਆਹੀ ਗੁਣ ਲੈ ਲਓ। ਗੁਰੂ ਅਮਰਦਾਸ ਪਾਤਸ਼ਾਹ ਬਿਰਾਜਮਾਨ ਨੇ, ਗੁਰੂ ਅੰਗਦ ਸਾਹਿਬ ਦੇ ਸਪੁੱਤਰ ਨੇ, ਦਾਤੂ ਜੀ ਦਾਸੂ ਜੀ ਲੱਤ ਮਾਰਦੇ ਨੇ ਆ ਕੇ। ਜਦੋਂ ਮਾਰੀ ਲੱਤ, ਮਹਾਰਾਜ ਗੁਰੂ ਅਮਰਦਾਸ ਜੀ ਡਿੱਗ ਪਏ। ਹੁਣ ਚੜਨਾ ਤੇ ਗੁੱਸਾ ਚਾਹੀਦਾ ਕਿ ਸਾਨੂੰ ਲੱਤ ਮਾਰਨ ਵਾਲੇ ਤੁਸੀਂ ਕੌਣ ਹੋ? ਹਾਂਜੀ, ਚੜਨਾ ਤੇ ਗੁੱਸਾ ਚਾਹੀਦਾ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਸੇ ਵੇਲੇ ਆਪਣੇ ਹੱਥਾਂ ਦੇ ਨਾਲ ਦਾਸੂ ਤੇ ਦਾਤੂ ਜੀ ਦੇ ਨਾਲ ਪੈਰ ਫੜ ਲਏ ਤੇ ਮੁੱਖੋਂ ਪਤਾ ਕਿੰਨੀ ਗੱਲ ਆਖੀ। ਕਿਹੜੀ ਗੱਲ ਆਖੀ? ਕਹਿਣ ਲੱਗੇ ਤੁਸੀਂ ਗੁਰੂ ਦੇ ਸਪੁੱਤਰ ਹੋ, ਤੁਸੀਂ ਗੁਰੂ ਦੇ ਸਪੁੱਤਰ ਹੋ, ਤੁਸੀਂ ਸਾਨੂੰ ਮਾਰੀਏ ਲੱਤ। ਸਾਡਾ ਸਰੀਰ ਬਿਰਧ ਹੋ ਚੁੱਕਿਆ, ਸਾਡੀਆਂ ਹੱਡੀਆਂ ਜਿਹੜੀਆਂ ਨੇ ਨਾ ਉਹ ਸਖਤ ਨੇ। ਤੁਸੀਂ ਗੁਰੂ ਦੇ ਸਾਹਿਬਜ਼ਾਦੇ ਹੋ, ਕਿਤੇ ਸਾਡੇ ਕਰਕੇ ਤੁਹਾਡੇ ਨਰਮ, ਤੁਹਾਡੇ ਕੂਲੇ ਚਰਨਾਂ ਤੇ ਸੱਟ ਤੇ ਨਹੀਂ ਵੱਜੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਸ ਇੰਨਾ ਹੀ ਗੁਣ ਲੈ ਜੀਏ, ਇੰਨਾ ਹੀ ਗੁਣ ਕਿ ਆਪ ਮਹਾਰਾਜ ਗੱਦੀ ਤੇ ਬਿਰਾਜਮਾਨ ਹੋਣ ਦੇ ਬਾਵਜੂਦ ਏਡਾ ਨਿਮਰਤਾ ਦਾ ਪੱਲਾ ਭਾਰਾ ਰੱਖਦੇ ਨੇ। ਅਸੀਂ ਤੇ ਉਹਨਾਂ ਦਾ ਆਗਮਨ ਦਿਨ ਮਨਾਉਣ ਵਾਸਤੇ ਆਏ। ਥੋੜਾ ਬਹੁਤ ਕਿਣਕਾ ਇਹ ਹੈ ਕਿ ਨਹੀਂ ਅੰਦਰ? ਜ਼ਰੂਰ ਮੇਰੀ ਬੇਨਤੀ ਸੁਣਿਓ। ਇੱਕ ਹੁੰਦੀ ਦਿਖਾਵੇ ਦੀ ਨਿਮਰਤਾ। ਉਹੋ ਜੀ ਨਿਮਰਤਾ ਤੇ ਤੁਸੀਂ ਜੇ 100 ਬੰਦੇ ਇਕੱਠੇ ਕਰ ਲੋਗੇ ਨਾ, ਮੇਰਾ ਖਿਆਲ 100 ਦੇ 100 ਚੋਂ ਹੋਏਗੀ ਦਿਖਾਵੇ ਦੀ ਨਿਮਰਤਾ। ਜੀ ਅਸੀਂ ਤੇ ਤੁਹਾਡੇ ਦਾਸ ਹਾਂ, ਦਾਸ। ਮੈਂ ਗਰੀਬ, ਮੈਂ ਨਿਮਾਣਾ, ਇਦਾਂ ਹੱਥ ਜੋੜ ਜੋੜ ਕੇ ਐਕਟਿੰਗ ਕਰ ਕਰਕੇ ਕਹਿਣਗੇ ਮੇਰੇ ਵਰਗਾ ਗਰੀਬ ਕੋਈ ਨਹੀਂ, ਮੇਰੇ ਵਰਗਾ ਨਿਮਾਣਾ ਜਿਹਾ ਸੇਵਾਦਾਰ ਕੋਈ ਨਹੀਂ। ਉਹ ਸੇਵਾਦਾਰ ਨੂੰ ਇੱਕ ਗੱਲ ਕਹੋ ਹਾਂ ਜਰਾ, ਅਗੋਂ ਤੁਹਾਡੇ ਵਾਲ ਪੱਟਣ ਨੂੰ ਤਿਆਰ ਨਹੀਂ ਹੋਏਗਾ ਤੇ ਮੈਨੂੰ ਕਹਿ ਦੇਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸੱਚੀ ਗੱਲ ਏ। ਨਿਮਰਤਾ ਵਿਸ਼ਾ ਇਹ ਨਹੀਂ ਕਿ ਤੂੰ ਜ਼ੁਬਾਨ ਤੋਂ ਕਵੇਂ, ਜ਼ੁਬਾਨ ਤੋਂ ਕੁਝ ਨਿਮਰਤਾ ਵਾਲੇ ਬੋਲ ਬੋਲੇ ਨੇ ਨਹੀਂ ਬੋਲੇ ਕੋਈ ਫਰਕ ਨਹੀਂ ਪੈਣਾ, ਪਰ ਅੰਦਰ ਤੇਰਾ ਮਨ ਝੁਕਿਆ ਹੋਵੇ, ਅੰਦਰ ਹਰ ਵੇਲੇ ਬਸ ਆਹੀ ਚੱਲਦਾ ਹੋਵੇ, ਕਹੋ ਨਾਨਕ ਸਭ ਤੇਰੀ ਵਡਿਆਈ। ਸਾਰੇ ਬੋਲੋ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੇ ਮੇਰਾ। ਜਹਾਜ਼ 'ਚ ਸਫ਼ਰ ਕਰਦਾ ਅੰਦਰ ਤਾਂ ਵੀ ਆ ਚੱਲਦਾ ਹੋਵੇ। ਹਾਂਜੀ, ਕਰੋੜਾਂ ਦੀ ਗੱਡੀ 'ਚ ਬੈਠਾ ਤਾਂ ਵੀ ਆ ਚੱਲਦਾ ਹੋਵੇ। ਤੈਨੂੰ ਸੰਗਤ ਬਹੁਤ ਪਿਆਰ ਕਰ ਰਹੀ ਹੈ, ਜ਼ੁਬਾਨ ਤੋਂ ਕਿਹਾ ਨਹੀਂ ਕਿਹਾ ਜੀ ਮੈਂ ਗਰੀਬ ਹਾਂ, ਮੈਂ ਨਿਮਾਣਾ, ਪਰ ਅੰਦਰ ਤੇ ਆਹੀ ਚੱਲਦਾ ਹੋਵੇ ਬਾਪੂ ਜੀ ਦਾਤਾਂ ਦੇਣ ਵਾਲੇ ਤੁਸੀਂ ਹੋ। ਗੱਲ ਤੇ ਤਾਂ ਥਾਂ ਪੈਣੀ ਹੈ। ਜ਼ੁਬਾਨ ਨਾਲ ਬੋਲ ਬੋਲ ਕੇ ਅਸੀਂ ਦੁਨੀਆ ਨੂੰ ਬੁੱਧੂ ਬਣਾ ਲਾਂਗੇ, ਪਰ ਉਹ ਤੇ ਸਭ ਕੁਝ ਵੇਖਦਾ। ਸੱਚੀ ਗੱਲ ਏ, ਉਹ ਸਭ ਕੁਝ ਵੇਖ ਰਿਹਾ। ਤੂੰ ਜ਼ੁਬਾਨ ਤੋਂ ਕੰਮ ਕਰਦਾ ਕਿ ਅੰਦਰੋਂ ਕਰ ਰਿਹਾ? ਤੇ ਸੱਚਾਈ ਏ ਜਦੋਂ ਨਿਮਾਣਾਪਨ ਅੰਦਰ ਆ ਗਿਆ ਨਾ, ਅੰਦਰ, ਤੇ ਫਿਰ ਇਹੋ ਜੀ ਬਖਸ਼ਿਸ਼ ਵਰਤਣੀ ਹੈ ਤੇਰੇ ਉੱਤੇ, ਇਹੋ ਜੀ ਰਹਿਮਤ ਵਰਤਣੀ ਹੈ ਤੇਰੇ ਉੱਤੇ ਕਿ ਉਹ ਅੰਦਰਲੀ ਨਿਮਰਤਾ ਦੇ ਕਾਰਨ ਗੁਰੂ ਰਾਮਦਾਸ ਨੇ, ਬਾਬਾ ਦੀਪ ਸਿੰਘ ਨੇ ਦਰਗਾਹ ਦੀਆਂ ਚਾਬੀਆਂ ਤੇਰੀ ਝੋਲੀ ਵਿੱਚ ਪਾ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮਾਰਾ ਨੂੰ ਪੁੱਛੋ, ਮਾਰੇ ਮੈਂ ਦਿਖਾਵੇ ਦੀ ਨਿਮਰਤਾ ਬੜੀ ਰੱਖਦਾ, ਬੜੀ ਜ਼ਬਾਨ ਤੋਂ ਨਿਮਰਤਾ ਪ੍ਰਵਾਨ। ਮਾਰਾ ਕਹਿੰਦੇ ਨਹੀਂ 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 ਨਹੀਂ, ਹਾਂ ਤਿਸ ਘੋਲ ਘੁਮਾਇਆ ਗੁਰਮਤ, ਗੁਰਮਤ ਹਿਰਦੇ ਗਰੀਬੀ ਆਵੇ, ਹਿਰਦੇ ਹਿਰਦੇ ਦੀ ਗਰੀਬੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਇੱਕ ਹੀ ਗੁਣ ਲੈ ਜਾਓ। ਅੱਜ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ ਆਏ ਹੋ, ਇੱਕ ਹੀ ਗੁਣ ਲੈ ਜਾਓ। ਮੈਂ ਕਹਿੰਦਾ ਜ਼ਿੰਦਗੀ ਸਫਲੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਹੁਣ ਮੈਂ ਕੱਲਾ ਵਾਂ ਨਾ, ਕੱਲਾ
ਮੈਂ ਕੱਲਾ ਇੱਥੇ ਬਹਿ ਗਿਆ, ਕੱਲਾ ਇੱਕ ਬੂੰਦ ਦੇ ਸਮਾਨ, ਬੂੰਦ ਦੇ। ਪਰ ਜਦੋਂ ਪਿਆਰਿਓ ਬੂੰਦ ਸਾਗਰ ਦੇ ਵਿੱਚ ਮਿਲ ਜਾਵੇ, ਹੈ ਜੀ, ਬੂੰਦ ਸਾਗਰ ਦੇ ਵਿੱਚ ਮਿਲ ਜਾਵੇ ਤੇ ਬੂੰਦ ਬੂੰਦ ਨਹੀਂ ਰਹਿ ਜਾਂਦੀ, ਉਹ ਵੀ ਸਾਗਰ ਬਣ ਜਾਂਦੀ। ਆਖੋ ਵਾਹਿਗੁਰੂ ਜੀ। ਜੇ ਮੈਂ ਕੱਲਾ ਬੈਠਾ ਬੂੰਦ ਦੇ ਨੇ ਆਈ ਆ, ਪਰ ਜਦੋਂ ਤੁਹਾਡਾ ਸਾਰਿਆਂ ਦਾ ਸਾਥ ਮਿਲਣਾ ਸ਼ੁਰੂ ਹੋ ਜਾਂਦਾ, ਉਹ ਬੂੰਦ ਸਾਗਰ ਬਣ ਜਾਂਦੀ ਹੈ ਜੀ। ਉਹ ਬੂੰਦ ਸਾਗਰ ਬਣ ਗਈ। ਸਾਗਰ ਕੱਲਾ ਧਾਗਾ ਹੈ, ਧਾਗਾ ਉਹਦੀ ਐਡੀ ਵੈਲਿਊ ਨਹੀਂ, ਪਰ ਉਹ ਜਦੋਂ ਧਾਗਾ ਇਕੱਤਰਤ ਹੋਇਆ, ਮਿਲਣਾ ਸ਼ੁਰੂ ਹੋ ਗਿਆ, ਇੱਕ ਦੂਜੇ ਨਾਲ ਮਿਲਣ ਲੱਗ ਪਏ ਧਾਗੇ, ਉਹ ਚੱਦਰ ਦਾ ਰੂਪ ਬਣ ਗਏ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਕੱਲਾ ਕਾਗਜ਼, ਇੱਕ ਕਾਗਜ਼ ਹੈ, ਪਰ ਜਦੋਂ ਕਾਗਜ਼ਾਂ ਦਾ ਸੁਮੇਲ ਹੋਣਾ ਸ਼ੁਰੂ ਹੋਇਆ, ਉਹ ਸੋਹਣੀ ਕਿਤਾਬ ਬਣ ਗਏ। ਕਿਤਾਬ। ਇਹ ਮੇਰੀ ਬੇਨਤੀ ਏ, ਕੱਲੀ ਇੱਟ ਪੱਥਰ, ਇੱਟ ਪਈ ਹੈ, ਪੱਥਰ ਪਿਆ, ਗੱਲ ਨਹੀਂ ਬਣਦੀ। ਕੱਲੇ ਅਸੀਂ ਇੱਟ ਦੇ ਸਮਾਨ ਆ, ਪੱਥਰ ਦੇ ਸਮਾਨ, ਪਰ ਜਦੋਂ ਬਹੁਤ ਸਾਰੀਆਂ ਇੱਟਾਂ ਮਿਲ ਜਾਣ, ਬਹੁਤ ਸਾਰੇ ਪੱਥਰ ਇੱਕ ਜਗ੍ਹਾ ਤੇ ਤੁਸੀਂ ਲਾਉਣੇ ਸ਼ੁਰੂ ਕਰ ਦਿਓ, ਇੱਟਾਂ ਦਾ, ਪੱਥਰਾਂ ਦਾ ਘਰ ਤਿਆਰ ਹੋ ਜਾਂਦਾ ਹੈ। ਘਰ ਹੈ ਜੀ। ਤੇ ਇਹ ਮੇਰੀ ਬੇਨਤੀ ਏ, ਉਹ ਪਿਆਰਿਓ, ਜੀਵਨ ਦਾ ਆਨੰਦ ਹੈ ਹੀ ਮਿਲ ਜੁਲ ਕੇ ਰਹਿਣ ਦੇ ਵਿੱਚ, ਮਿਲ ਜੁਲ ਕੇ ਰਹਿਣ ਦੇ ਵਿੱਚ। ਇਹ ਮੇਰੀ ਬੇਨਤੀ ਸਮਝਿਓ ਇਹਨੂੰ, ਮਿਲ ਜੁਲ ਕੇ ਰਹਿਣ ਦੇ ਵਿੱਚ ਜੀਵਨ ਦਾ ਆਨੰਦ ਏ। ਇੱਕ ਦੂਜੇ ਦੀਆਂ ਬਾਹਾਂ ਬਣੋ, ਮੈਂ ਤੁਹਾਨੂੰ ਸਪੋਰਟ ਕਰਾਂ, ਤੁਸੀਂ ਮੈਨੂੰ ਸਪੋਰਟ ਕਰੋ, ਹੈ ਜੀ। ਤੁਸੀਂ ਗੁਣ ਦੇ ਵਿੱਚ ਗਾਂਹ ਵੱਧ ਰਹੇ ਹੋ, ਮੈਂ ਤੁਹਾਨੂੰ ਸਪੋਰਟ ਦੇਵਾਂ। ਨਹੀਂ ਯਾਰ, ਇਹ ਗੁਣ ਦੇ ਵਿੱਚ ਗਾਂਹ ਵੱਧ ਰਿਹਾ, ਮਿਹਨਤ ਕਰਦਾ, ਇਹਨੂੰ ਮੈਂ ਹੋਰ ਵਧਾਉਣਾ ਹੈ। ਇਹ ਨਹੀਂ ਕਿ ਇਹਦੀਆਂ ਮੈਂ ਲੱਤਾਂ ਖਿੱਚਣੀਆਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਮੇਰਾ ਜਨਮ ਦਿਹਾੜਾ ਮਨਾਉਣ ਆਇਆ ਨਾ, ਅਵਤਾਰ ਦਿਹਾੜਾ ਮਨਾਉਣ ਆਇਆ, ਆਗਮਨ ਦਿਨ ਮਨਾਉਣ ਆਇਆ, ਉਹ ਇੱਕ ਦੂਜੇ ਦੀ ਸਪੋਰਟ ਬਣ, ਇੱਕ ਦੂਜੇ ਦੀ। ਕੱਲਾ ਪੜਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਬਾਪੂ ਜੀ ਕਹਿੰਦੇ ਥੋੜਾ ਜਿਹਾ ਤੇ ਮੰਨ ਲੈ, ਤੈਨੂੰ ਤੇ ਅੱਗ ਲੱਗ ਜਾਂਦੀ, ਅੱਗ ਅੱਗ ਲੱਗ ਜਾਂਦੀ। ਇਹ ਨੀਲੀ ਪੱਗ ਵਾਲਾ ਕਿੱਥੋਂ ਆ ਗਿਆ? ਮੈਂ ਤੇ ਚਿੱਟੀ ਪੱਗ ਬਣਦਾ, ਇਹ ਕਿੱਥੋਂ ਆ ਗਿਆ? ਇਹ ਕਾਲੀ ਬਣਦਾ, ਇਹ ਦੁਮਾਲਾ ਸਜਾਉਂਦਾ। ਅੱਗ ਲੱਗਦੀ ਕਈਆਂ ਨੂੰ, ਲੱਗਦੀ ਏ। ਮੈਂ ਫਲਾਣੀ ਸੰਪਰਦਾ ਤੋਂ ਅੰਮ੍ਰਿਤ ਛਕਿਆ, ਮੈਂ ਫਲਾਣੀ ਸੰਪਰਦਾ ਤੋਂ ਅੰਮ੍ਰਿਤ ਛਕਿਆ। ਇਦਾਂ ਹੁੰਦਾ ਹੈ ਜੀ। ਮੈਂ ਤੇ ਇਹਨੂੰ ਫਤਿਹ ਵੀ ਨਹੀਂ ਬੁਲਾਉਣੀ, ਮੇਰੀ ਜਿਹੜੀ ਟਕਸਾਲ ਉਹ ਦੂਜੀ ਹੈ, ਇਹਦੀ ਸੰਸਥਾ ਦੂਜੀ ਹੈ, ਮੈਂ ਫਤਿਹ ਕਿਉਂ ਬੁਲਾਵਾਂ? ਪਰ ਅੱਜ ਗੁਰੂ ਅਮਰਦਾਸ ਜੀ ਦਾ ਆਗਮਨ ਪੁਰਬ ਮਨਾਉਣ ਵਾਲਿਓ, ਇਹ ਮੇਰੀ ਬੇਨਤੀ, ਅੱਜ ਆਪਣੇ ਹਿਰਦੇ ਵਿੱਚ ਆਹ ਗੱਲ ਵਸਾ ਕੇ ਜਾਓ, ਕੋਈ ਨੀਲੀ ਪੱਗ ਬਣਦਾ, ਵਾਹ ਵਾਹ ਕਰਿਆ ਕਰੋ, ਵਾਹ। ਕੋਈ ਕਾਲੀ ਬਣਦਾ, ਵਾਹ। ਕੋਈ ਚਿੱਟੀ ਬਣਦਾ, ਵਾਹ। ਕੋਈ ਦੁਮਾਲਾ ਸਜਾਉਂਦਾ, ਵਾਹ ਭਲਾ। ਜਿੰਨੇ ਜਿੱਥੋਂ ਵੀ ਅੰਮ੍ਰਿਤ ਛਕਿਆ, ਜਿਹੜਾ ਜਿਹੜੇ ਮਰਜ਼ੀ ਰੰਗ ਦੀ ਪੱਗ ਬਣਦਾ, ਅੱਜ ਆਹ ਸਿੱਖਿਆ ਲੈ ਕੇ ਜਾਇਓ ਕਿ ਉਹਦਾ ਵੀ ਬਾਪ ਬਾਜਾਂ ਵਾਲਾ ਹੈ ਤੇ ਮੇਰਾ ਬਾਪੂ ਵੀ ਬਾਜਾਂ ਵਾਲਾ ਹੀ ਏ। ਅੱਜ ਤੋਂ ਮੈਂ ਇੱਕ ਦੂਜੇ ਦੀ ਸਪੋਰਟ ਕਰਨੀ, ਮੈਂ ਲੱਤਾਂ ਨਹੀਂ ਖਿੱਚਣੀਆਂ। ਗੁਰੂ ਅਮਰਦਾਸ ਕਹਿਣਗੇ, ਵਾਹ ਬਈ ਵਾਹ, ਅੱਜ ਤੇ ਤੂੰ ਮੇਰਾ ਜਨਮ ਦਿਨ ਮਨਾ ਲਿਆ, ਹੈ ਜੀ। ਮਾਰੇ ਫੇਰ ਕਹਿਣਗੇ, ਖੁਸ਼ੀਆਂ ਦੇਣਗੇ ਕਿ ਤੂੰ ਦੂਜੇ ਦੀ ਸਪੋਰਟ ਕਰਨੀ। ਮੈਂ ਕਈ ਵਾਰੀ ਇਹ ਬੇਨਤੀ ਕਰਦਾ, ਬਹੁਤ ਸਾਰੀਆਂ ਸੰਗਤਾਂ ਬੈਠੀਆਂ ਨੇ ਜਿਹੜੀਆਂ 27 ਤਰੀਕ ਨੂੰ ਚੁਪਹਿਰਿਆਂ ਤੇ ਪਹੁੰਚਦੀਆਂ ਨੇ। ਚੁਪਹਿਰਾ ਹੁੰਦਾ ਬਾਪੂ ਦੀਪ ਸਿੰਘ ਦੀ ਕਿਰਪਾ ਦੇ ਨਾਲ ਰਾਮ ਤੀਰਥ ਰੋਡ ਤੇ, ਬਹੁਤ ਸੰਗਤ ਬੈਠੀ ਹੈ। ਇਹਨਾਂ ਨੂੰ ਪਤਾ ਹੈ ਜਿੱਥੇ ਰਹਿਣ ਸਬਾਈ ਸਮਾਗਮ ਹੋਣ, ਇਹ ਪਿਆਰ ਵਾਲੀਆਂ ਸੰਗਤਾਂ ਕਈ ਉਹ ਬੈਠੀਆਂ ਜਿਹੜੀਆਂ ਰਹਿਣ ਸਬਾਈ 'ਚ ਪਹੁੰਚਦੀਆਂ। 3 ਤੋਂ 4 ਜਿਹੜੀਆਂ ਰੋਜ਼ ਸੰਗਤਾਂ ਦੇਖਦੀਆਂ ਪ੍ਰੋਗਰਾਮ, ਉਹਨਾਂ ਨੂੰ ਪਤਾ। ਮੈਂ ਇੱਕ ਚੀਜ਼ ਕਹਿਣਾ ਹੁੰਨਾ ਕਈ ਵਾਰੀ, ਇਹਨਾਂ ਇੱਕ ਦੂਜੇ ਨਾਲ ਪਿਆਰ ਕਰੋ। ਜਿਹੜਾ ਤੁਹਾਡੇ ਨਾਲ ਬੈਠਾ ਨਾ, ਉਹਦੀ ਅਰਦਾਸ ਕਰੋ, ਮਹਾਰਾਜ ਇਹਨੂੰ ਹੋਰ ਦੇ। ਤੁਸੀਂ ਉਹਦੀ ਕਰੋ, ਉਹ ਤੁਹਾਡੀ ਕਰੇ, ਦੂਸਰਾ ਫਿਰ ਤੁਹਾਡੀ ਕਰੇ। ਇੱਕ ਦੂਜੇ ਦੀ ਇੰਨਾ ਅਰਦਾਸ ਕਰੋ। ਅਰਦਾਸ ਕਰਨ ਨਾਲ ਘਟਦਾ ਨਹੀਂ, ਵਾਧਾ ਹੀ ਹੁੰਦਾ। ਆਖੋ ਵਾਹਿਗੁਰੂ ਜੀ। ਬਈ ਕਹਿੰਦੇ ਜੀ ਮੈਂ ਫਲਾਣੇ ਦੀ ਅਰਦਾਸ ਕਰਾਂਗਾ, ਭਾਰ ਮੇਰੇ ਸਿਰ ਤੇ ਆ ਜਾਊਗਾ। ਇਹਦਾ ਮਤਲਬ ਗੁਰੂ ਸਾਹਿਬ ਬਦਲਾ ਲੈਂਦੇ ਨੇ। ਅੱਛਾ, ਤੂੰ ਉਹ ਫਲਾਣੇ ਦੀ ਅਰਦਾਸ ਕਰਤੀ, ਫਲਾਣੇ ਦੇ ਕਰਮ ਕੱਟੇ ਤੇ ਤੇਰੀ ਝੋਲੀ 'ਚ ਉਹਦੇ ਸਾਰੇ ਦੁੱਖ ਪਾਤੇ। ਨਹੀਂ ਬਈ, ਇਦਾਂ ਨਹੀਂ ਹੁੰਦਾ। ਫਿਰ ਮਹਾਰਾਜ ਦਾ ਤੇ ਏਕ ਪਿਤਾ ਏਕਸ ਕੇ ਹਮ ਬਾਰਕ ਵਾਲਾ ਕਨਸੈਪਟ ਹੀ ਮੁੱਕ ਗਿਆ। ਫਿਰ ਤੇਰੇ ਭਾਣੇ ਸਰਬੱਤ ਦਾ ਭਲਾ ਵਾਲਾ ਕਨਸੈਪਟ ਹੀ ਮੁੱਕ ਗਿਆ। ਜੇ ਕੋਈ ਇੱਕ ਦੂਜੇ ਦੀ ਅਰਦਾਸ ਕਰਦਾ ਹੈ ਨਾ, ਚੜ੍ਹਦੀ ਕਲਾ ਦੀ, ਉਹਦੀ ਡਿਮੋਸ਼ਨ ਨਹੀਂ ਹੁੰਦੀ।
ਮਹਾਰਾਜ ਸਗੋਂ ਉਹਨੂੰ ਹੋਰ ਭਾਗ ਲਾਉਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੋਰ ਖੁਸ਼ੀਆਂ ਦਿੰਦੇ ਨੇ, ਹੋਰ ਖੁਸ਼ੀਆਂ। ਜੇ ਭਾਈ ਕਨ੍ਹਈਆ ਜੀ ਪਾਣੀ ਪਿਲਾਉਂਦੇ ਆ ਨਾ, ਦੁਸ਼ਮਣ ਫਿਰ ਉੱਠ ਪੈਂਦੇ ਨੇ। ਇਹ ਥੋੜੀ ਦੁਸ਼ਮਣ ਉੱਠ ਪਏ ਤੇ ਜੋ ਉਹਨਾਂ ਨੇ ਕਰਮ ਮਾੜੇ ਕੀਤੇ ਨੇ ਭਾਈ ਕਨ੍ਹਈਆ ਜੀ ਦੀ ਝੋਲੀ 'ਚ ਪੈ ਗਏ, ਜਾਂ ਉਹਨਾਂ ਨੂੰ ਲੇਖਾ ਦੇਣਾ ਪਏਗਾ ਵੀ ਤੁਹਾਡੇ ਕਰਕੇ ਜੀਵਤ ਹੋਏ ਨੇ, ਫਿਰ ਦੁਬਾਰਾ ਲੜਨ ਜੋਗੇ ਹੋ ਗਏ। ਮਹਾਰਾਜ ਇਦਾਂ ਥੋੜੀ ਹੁੰਦਾ ਹੈ। ਮਹਾਰਾਜ ਖੁਸ਼ੀਆਂ ਦਿੰਦੇ, ਵਾਹ ਭਾਈ ਕਨ੍ਹਈਆ, ਅੱਜ ਤੂੰ ਇਹੋ ਜਿਹਾ ਕੰਮ ਕਰਕੇ ਆਇਆ, ਗੁਰੂ ਨਾਨਕ ਦੇ ਘਰ ਦਾ ਸਿਰ ਤੂੰ ਉੱਚਾ ਕੀਤਾ, ਗੁਰੂ ਨਾਨਕ ਦੇ ਘਰ ਦੀ ਸ਼ਾਨ ਨੂੰ ਵਧਾਇਆ, ਸ਼ਾਨ ਨੂੰ। ਹਾਂਜੀ, ਤੇ ਫਿਰ ਪ੍ਰਸੰਨਤਾ ਇਹੋ ਜੀ ਦਿੰਦੇ, ਆ ਝੋਲੀ ਕਰੋ। ਜਦੋਂ ਕਰਦੇ ਝੋਲੀ ਤੇ ਮਲਮ ਦੀ ਡੱਬੀ ਵੀ ਝੋਲੀ ਵਿੱਚ ਪਾ ਦਿੰਦੇ। ਜਿੱਥੇ ਜਲ ਛਕਾਉਂਦੇ ਉੱਥੇ ਜ਼ਖਮੀਆਂ ਨੂੰ ਮਲਮ ਵੀ ਲਾ ਦਿਆ ਕਰੋ। ਅੱਜ ਗੁਰੂ ਅਮਰਦਾਸ ਜੀ ਦਾ ਆਗਮਨ ਦਿਨ ਮਨਾਉਣ ਵਾਲਿਓ, ਆ ਲੈ ਜਾਓ ਕਨਸੈਪਟ। ਕਿਹੜਾ ਕਨਸੈਪਟ? ਨਾਨਕ ਨਾਮ ਚੜ੍ਹਦੀ ਕਲਾ। ਸਾਰੇ ਬੋਲੋ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬਤ ਦਾ ਭਲਾ। ਮਿਲ ਕੇ ਚੱਲੀਏ, ਇੱਕ ਦੂਜੇ ਦੀਆਂ ਬਾਹਾਂ ਬਣ ਕੇ ਚੱਲੀਏ, ਇੱਕ ਦੂਜੇ ਦੀ ਸਪੋਰਟ ਬਣ ਕੇ ਚੱਲੀਏ, ਜ਼ਿੰਦਗੀ ਦੇ ਵਿੱਚ ਰਸ ਤਾਂ ਵਧੇਗਾ। ਇੱਕ ਗੱਲ ਹੋਰ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ। ਜਦੋਂ ਪ੍ਰਸ਼ਾਦਾ ਛਕਦੇ ਆ ਨਾ, ਪ੍ਰਸ਼ਾਦਾ ਬਾਪੂ ਜੀ ਨੇ ਦਿੱਤਾ ਹੈ, 3 ਵੇਲੇ ਛਕਦੇ ਆ। ਚਾਹ ਵੀ 2-3 ਵਾਰੀ ਪੀਨੇ ਆ, ਚਾਹ ਨਾਲ ਵੀ ਕੋਈ ਨਾ ਕੋਈ ਸਨੈਕਸ ਜ਼ਰੂਰ ਖਾਣੇ ਆ। ਸੁਣਿਓ, ਹੁਣ ਜਦੋਂ ਪ੍ਰਸ਼ਾਦਾ ਛਕਣ ਲੱਗੇ, ਚਾਹ ਪੀਣ ਲੱਗੇ, ਤੇ ਉਸ ਸਮੇਂ ਨਾ ਹੱਥ ਜੋੜ ਕੇ ਨਿਮਰਤਾ ਦੇ ਨਾਲ ਇੰਨੀ ਗੱਲ ਕਹਿ ਦਿਆ ਕਰੋ, ਇੰਨੀ ਗੱਲ ਕਹਿ ਦਿਆ ਕਰੋ, ਗੁਰੂ ਰਾਮਦਾਸ ਦਾ ਧੰਨਵਾਦ ਕਰ ਦਿਆ ਕਰੋ, ਬਾਬਾ ਦੀਪ ਸਿੰਘ ਦਾ ਧੰਨਵਾਦ ਕਰ ਦਿਆ ਕਰੋ। ਕਿਆ ਕਰੋ, ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਇਹ ਪਤਾ ਕਿਉਂ? ਇਹਨਾਂ ਕਿਆ ਕਰੋ, ਬਾਪੂ ਜੀ ਤੁਹਾਡੀ ਕਿਰਪਾ ਦੇ ਨਾਲ ਆ ਮੈਨੂੰ ਅੰਨ ਖਾਣ ਨੂੰ ਮਿਲ ਰਿਹਾ, ਤੁਹਾਡੀ ਬਖਸ਼ਿਸ਼ ਨਾਲ ਆ ਮੈਂ ਰੋਟੀ ਖਾ ਰਿਹਾ, ਆ ਮੈਂ ਚਾਹ ਪੀ ਰਿਹਾ, ਆ ਮੈਂ ਅੰਨ ਖਾ ਰਿਹਾ। ਤੁਸੀਂ ਮੈਨੂੰ ਇਸ ਲਾਇਕ ਬਣਾਈ ਰੱਖਣਾ ਕਿ ਮੈਂ ਮਿਹਨਤ ਕਰਕੇ ਆਪਣੀ ਕਮਾਈ ਦਾ ਹੀ ਖਾਵਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਿਹਨਤ ਕਰਕੇ ਮੈਂ ਆਪਣੀ ਕਮਾਈ ਦਾ ਹੀ ਖਾਵਾਂ, ਕੋਈ ਪਾਪ ਕਰਕੇ ਮੈਂ ਘਰ ਦੇ ਵਿੱਚ ਕਮਾਈ ਨਾ ਲਿਆਵਾਂ। ਇਹ ਅਰਦਾਸ ਕਰਿਆ ਕਰੋ, ਸ਼ੁਕਰਾਨਾ ਕਰਕੇ ਨਾ ਆ ਅਰਦਾਸ ਕਰਿਆ ਕਰੋ, ਮਹਾਰਾਜ ਮੈਂ ਮਿਹਨਤ ਕਰਕੇ ਆਪਣੀ ਕਮਾਈ ਦਾ ਹੀ ਖਾਵਾਂ, ਪਾਪ ਕਰਕੇ ਘਰ ਨਾ ਲਿਆਵਾਂ। ਉਹ ਕਮਾਈ ਮੇਰੇ ਘਰ 'ਚ ਨਾ ਆਵੇ ਜਿਸ ਕਮਾਈ ਦੇ ਵਿੱਚ ਬੇਗੁਨਾਹਾਂ ਦਾ ਖੂਨ ਸ਼ਾਮਲ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਉਦਾਂ ਤੇ ਅਸੀਂ ਕਈ ਜਾਣੇ ਕਹਿੰਦੇ ਜੀ ਮੈਂ ਤੇ ਕਦੀ ਅੱਜ ਤੱਕ ਨੌਨ ਵੈਜ ਨਹੀਂ ਖਾਦਾ। ਚੰਗੀ ਗੱਲ ਹੈ, ਮੈਂ ਵੀ ਨਹੀਂ ਕਦੀ ਖਾਦਾ, ਬਚਪਨ ਤੋਂ ਹੀ ਨਹੀਂ, ਕਦੀ ਟੱਚ ਵੀ ਨਹੀਂ ਕੀਤਾ। ਸੁਣਿਓ, ਚੰਗੀ ਗੱਲ ਹੈ, ਪਰ ਇੱਕ ਪਾਸੇ ਤੂੰ ਕਹੀ ਜਾਂਦਾ ਮੈਂ ਨੌਨ ਵੈਜ ਨਹੀਂ ਖਾਂਦਾ, ਮੈਂ ਵੈਜੀਟੇਰੀਅਨ ਆ, ਤੇ ਦੂਜੇ ਪਾਸੇ ਆਪਣੀਆਂ ਧੀਆਂ ਭੈਣਾਂ ਦਾ ਵੀ ਹੱਕ ਖਾਣ ਲੱਗਿਆ ਪਿੱਛੇ ਨਹੀਂ ਹੁੰਦਾ। ਤੂੰ ਤੇ ਖੂਨ ਪੀ ਲਿਆ, ਫਿਰ ਵੈਜੀਟੇਰੀਅਨ ਨਹੀਂ ਰਹਿ ਗਿਆ। ਹਾਂਜੀ, ਦੁਕਾਨ ਦੇ ਉੱਤੇ ਗਾਹਕ ਆ ਗਿਆ, 2000 ਆ ਰਿਹਾ ਸੀ ਉਹਦਾ ਵੱਧ, ਉਹਨੂੰ ਨਹੀਂ ਪਤਾ ਲੱਗਾ ਬਿੱਲ ਜ਼ਿਆਦਾ ਬਣਿਆ, ਉਹਨੂੰ ਇਹ ਨਹੀਂ ਪਤਾ ਲੱਗਾ ਕਿ 2000 ਮੇਰਾ ਵੱਧ ਜਾ ਰਿਹਾ ਜਾਂ ਜੋੜ ਵਿੱਚ ਵੱਧ ਲੱਗ ਗਿਆ, ਪਰ ਤੈਨੂੰ ਲੱਗ ਗਿਆ ਪਤਾ। ਤੂੰ ਚੁੱਪ ਚਪੀਤੇ ਉਹ 2000 ਗੱਲੇ 'ਚ ਪਾ ਲਿਆ, ਤੂੰ ਵੈਜੀਟੇਰੀਅਨ ਨਹੀਂ ਰਹਿ ਗਿਆ, ਨੌਨ ਵੈਜ ਤੇ ਤੂੰ ਬਹੁਤ ਜ਼ਿਆਦਾ ਹੀ ਖਾ ਲਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸਲੀਅਤ ਦੇ ਵਿੱਚ ਉਦਾਂ ਵੀ ਵੈਜੀਟੇਰੀਅਨ ਬਣੀਏ, ਸਾਤਵਿਕ ਭੋਜਨ ਖਾਈਏ ਤੇ ਅੰਦਰੋਂ ਵੀ ਵੈਜੀਟੇਰੀਅਨ ਬਣੀਏ ਪਿਆਰਿਓ, ਕਿਸੇ ਦਾ ਹੱਕ ਵੀ ਨਾ ਖਾਈਏ। ਗੱਲ ਤੇ ਤਾਂ ਬਣਨੀ, ਗੁਰੂ ਅਮਰਦਾਸ ਕਹਿਣਗੇ ਵਾਕਈ ਮੇਰੇ ਪੁੱਤਰਾ ਤੂੰ ਮੇਰਾ ਜਨਮ ਦਿਨ ਮਨਾਇਆ, ਮੇਰਾ ਪ੍ਰਕਾਸ਼ ਦਿਹਾੜਾ ਮਨਾਇਆ, ਵਾਕਈ ਮਨਾਇਆ ਹੈ ਜੀ। ਆਖੋ ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਆ ਜਿਹੜਾ ਤੁਸੀਂ ਪ੍ਰਸ਼ਾਦਾ ਦਿੱਤਾ ਹੈ ਨਾ, ਤੁਹਾਡਾ ਸ਼ੁਕਰ ਹੈ, ਸ਼ੁਕਰ ਇਹ ਕਿਹਾ ਕਰੋ। ਤੇ ਮਹਾਰਾਜ ਇੰਨਾ ਮੈਨੂੰ ਬਲ ਬਖਸ਼ਿਓ, ਮੈਂ ਹੱਕ ਹਲਾਲ ਦੀ ਕਿਰਤ ਕਰਕੇ ਘਰ ਪ੍ਰਸ਼ਾਦਾ ਆਵੇ, ਮੇਰਾ ਤਿਆਰ ਹੋਵੇ, ਹੱਕ ਹਲਾਲ ਦੀ ਕਿਰਤ ਦੇ ਨਾਲ ਇਹ ਪ੍ਰਸ਼ਾਦਾ ਪਾਣੀ ਬਣੇ, ਕਿਸੇ ਬੇਗੁਨਾਹ ਦਾ ਖੂਨ ਨਾ ਸ਼ਾਮਲ ਹੋਵੇ ਇਸ ਕਮਾਈ ਦੇ ਵਿੱਚ, ਕਿਸੇ ਦੇ ਬੱਚਿਆਂ ਦਾ ਹੱਕ ਨਾ ਹੋਵੇ, ਮੇਰੀ ਪਵਿੱਤਰ ਕਮਾਈ ਹੋਵੇ, ਜਿਸ ਪਵਿੱਤਰ ਕਮਾਈ ਦੇ ਨਾਲ ਮੇਰੀ ਵੀ ਤੇ ਮੇਰੇ ਪਰਿਵਾਰ ਦੀ ਵੀ ਬੁੱਧੀ ਅੰਮ੍ਰਿਤ ਬਣੀ ਰਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ
ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਤੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 460 461 ਨੰਬਰ ਅੰਗ ਦੇ ਉੱਤੇ ਦਰਜ, ਨਸ ਵੰਜੋਂ ਕਿਲ ਵਿਖੋਂ ਕਰਤਾ ਘਰ ਆਇਆ। ਇਹ ਸ਼ਬਦ ਦੇ ਰਾਹੀਂ ਗੁਰੂ ਅਮਰਦਾਸ ਜੀ ਨੂੰ ਜੀ ਆਇਆਂ ਕਹਿਣਾ ਆਪਾਂ, ਕਰਤਾ ਘਰ ਆਇਆ। ਬੜੇ ਪਿਆਰ ਵਿੱਚ ਸਾਰੀ ਸੰਗਤ ਬੋਲਿਓ। ਸਭ ਨੂੰ ਪਤਾ ਹੈ ਮੈਂ ਸਿੱਧੀ ਜੀ ਲਹਿ ਦੇ ਵਿੱਚ ਕਰਦਾ ਕੀਰਤਨ ਤੇ ਸਭ ਨੇ ਮੇਰੇ ਨਾਲ ਨਾਲ ਕਰਨਾ ਹੈ। ਬੜੇ ਪਿਆਰ 'ਚ ਸਾਰੇ ਹਾਜ਼ਰੀ ਲਾਓ। ਇਹ ਸ਼ਬਦ ਦੁਆਰਾ ਬਾਪੂ ਜੀ ਨੂੰ ਜੀ ਆਇਆਂ ਕਹੋ। ਤੁਸੀਂ ਬਾਪੂ ਜੀ ਨੂੰ ਜੀ ਆਇਆਂ ਕਹੋ। ਮੈਂ ਸੱਚੀ ਗੱਲ ਕਹਿਣਾ, ਤੁਹਾਡੇ ਘਰ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਬਰਕਤਾਂ ਨੂੰ ਜੀ ਆਇਆਂ ਕਹਿਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਖੁਸ਼ੀਆਂ ਨੂੰ ਜੀ ਆਇਆਂ ਪਰਮੇਸ਼ਰ ਕਹੇਗਾ। ਪਰਮੇਸ਼ਰ ਕਿਉਂ ਤੂੰ ਨਿਰੰਕਾਰ ਨੂੰ ਜੀ ਆਇਆਂ ਕਹਿ ਕੇ ਆਇਆ। ਤੇ ਸਾਰੇ ਹਾਜ਼ਰੀ ਲਾਇਓ ਪਿਆਰ ਨਾਲ ਜੀ। ਨਸ ਵੰਜੋ ਕਿਲੇ ਵਿਖੋ ਕਰਤਾ ਕਰ ਆਇਆ, ਕਰਤਾ ਕਰ ਆਇਆ, ਕਰਤਾ ਕਰ ਆਇਆ। ਪੜੋ, ਕਰਤਾ ਕਰ ਆਇਆ। ਨਸ ਵੰਜੋ ਕਿਲੇ ਵਿਖੋ, ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ, ਕਰਤਾ ਕਰ ਆਇਆ, ਕਰਤਾ ਕਰ ਆਇਆ, ਸਾਰੇ ਕਰਤਾ ਕਰ ਆਇਆ। ਨਸ ਵੰਜੋ ਕਿਲੇ ਵਿਖੋ, ਨਸ ਵੰਜੋ ਕਿਲ ਵਿਖੋ ਤੂਤੇ ਦਹਿਨ ਪਿਆ ਗੋਬਿੰਦ ਪ੍ਰਗਟਾਇਆ। ਤੂਤੇ ਦਹਿਨ ਪਿਆ ਗੋਬਿੰਦ ਪ੍ਰਗਟਾਇਆ। ਪੜੋ, ਕਰਤਾ ਕਰ ਆਇਆ, ਕਰਤਾ ਕਰ ਆਇਆ, ਕਰਤਾ ਕਰ ਆਇਆ, ਕਰਤਾ ਕਰ ਆਇਆ। ਨਸ ਵੰਜੋ ਕਿਲੇ ਵਿਖੋ, ਨਸ ਵੰਜੋ ਕਿਲ ਵਿਖੋ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਰੇ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਪ੍ਰਗਟੇ ਗੋਪਾਲ, ਪ੍ਰਗਟੇ ਗੋਪਾਲ, ਗੋਬਿੰਦ ਲਾਲਨ ਪ੍ਰਗਟੇ ਗੋਪਾਲ, ਗੋਬਿੰਦ ਲਾਲਨ ਸਾਧ ਸੰਗ ਵਖਾਣਿਆ, ਸਾਧ ਸੰਗ ਵਖਾਣਿਆ। ਆਚਰਜ ਡੀਠਾ ਅੰਮਿਓ ਬੂਠਾ, ਆਚਰਜ ਡੀਠਾ
वंजो केले विखो नस वंजो किल विखो धन गुरु रामदास जी धन गुरु रामदास जी प्यार ना लाखो न जी धन बाबा दीप सिंह जी मन शांत आई वजी वधाई मन शांत आई वजी बधाई नह अंत जाई पाया नह अंत जाई पाया बिनवंत नानक सुख सहज मेला बिनवंत नानक सुख सहज मेला प्रभु आप बनाया प्रभु आप बनाया करता कर आया करता अरे कर आया करता कर आया करता कर आया नस वंजो केले विखो नस भंजो किल विखो नस वंजो किल विखो करता कर आया करता कर आया बोलो करता कर आया सारे गज के करता कर आया आवो मीत प्यारे मंगल गावो नारे सच मंगल गावो ता प्रभ पावो सोहे लड़ा जुग जारे अपने घर आया थान सुहाया कारज शब्द समारे ज्ञान महारस नेत्री अंजन तिर पवन रूप दिखाया सखी मिलो रस मंगल गावो सखी मिलो रस मंगल गावो करोगे कृपा मेरे बाद वीर तीजे हिस्से च भैणा एक एक चों पंजां पंजां दी दसां दसां दी आवाज आवे गज के बापू जी नूं जी आया कहो सारे हम कर साजन आया हम कर साजन आया हम कर साजन आया हम कर साजन बोलो आया भैणा हम कर वाह जी हम कर साजन आया हम कर साजन आया हम कर साजन वीर मेरे आया बोलो हम कर साजन आया भैणा बोलो मेरिया हम कर वाह पूरी आसा जी मनसा मेरे राम मोहे निर्गुण जियो सब गुण तेरे राम सब गुण तेरे ठाकुर मेरे कित मुख तुद सालाही गुण
गुण अवगुण मेरा किछ ना विचारिया, बख्श लिया खिंड माही नवनित पाई। बजी बधाई वाजे अनहद तूरे, कहो नानक मैं वार घर पाया, घर पाया, घर पाया। मेरे लाथे जी सगल विसूरे, हम घर बोलो हम घर गज के, हम घर गज के, हम घर हम घर रामदास हम घर हम घर साजन आया, हम घर साजन आया, हम घर साजन आया, हम घर साजन आया। बोलो गज के हम घर। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਬੜੀ ਜ਼ਰੂਰੀ ਬੇਨਤੀ ਹੈ, ਇਹਨੂੰ ਸੁਣਿਓ ਵੀ ਔਰ ਸੁਣਨ ਤੋਂ ਬਾਅਦ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਮਾਗਮ ਦੇ ਲਈ ਇਕੱਤਰਿਤ ਹੁੰਦੇ ਹਾਂ। ਪਰ ਇਸ ਵਾਰੀ ਇਹ 20 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ ਹੋਏਗਾ। ਪਿਆਰਿਓ, ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਸੁਨੇਹੇ ਆ ਰਹੇ ਸੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ 40 ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਰਾਮ ਤੀਰਥ ਰੋਡ ਵਿਖੇ। ਇਸ ਕਰਕੇ ਫਿਰ ਜਿਹੜੀ ਰਹਿਣ ਸਬਾਈ ਅਸੀਂ ਜੂਨ ਦੇ ਮਹੀਨੇ ਕਰਨੀ ਸੀ ਉਹ ਮਿਸ ਕਰ ਰਹੇ ਸਾਂ। ਪਰ ਸੰਗਤ ਦੇ ਉਸ ਤੋਂ ਬਾਅਦ ਇੰਨੇ ਜ਼ਿਆਦਾ ਮੈਸੇਜ ਆਉਣੇ ਸ਼ੁਰੂ ਹੋਏ ਕਿ ਰਹਿਣ ਸਬਾਈ ਮਿਸ ਨਾ ਕਰੋ, ਅਤੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਰਹਿਣ ਸਬਾਈ ਸਮਾਗਮ 20 ਮਈ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਪਹੁੰਡ ਸਾਹਿਬ ਵਿਖੇ ਇਹ ਰਹਿਣ ਸਬਾਈ ਸਮਾਗਮ ਹੋਣਗੇ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਔਰ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਜਿਨ੍ਹਾਂ ਦਾ ਦਿੱਤਾ ਪਹਿਨ ਰਹੇ ਹਾਂ, ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਜਿਨ੍ਹਾਂ ਦੇ ਦਿੱਤੇ ਅਸੀਂ ਸਾਹ ਭੋਗ ਰਹੇ ਹਾਂ ਨਾ, ਸਾਹ ਲੈ ਰਹੇ ਹਾਂ, ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਇਹ ਰਹਿਣ ਸਬਾਈ ਦਾ ਸਮਾਗਮ ਆ ਰਿਹਾ। ਮੇਰੀ ਬੇਨਤੀ, ਅੱਗੇ ਮੈਂ ਕਹਿੰਦਾ ਹੁੰਦਾ 5-5 10-10 ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚਿਓ, ਪਰ ਹੁਣ ਇੱਦਾਂ ਨਹੀਂ। ਤੁਸੀਂ 100-100 ਮੈਂਬਰਾਂ ਨੂੰ ਬੱਸਾਂ ਕਰ ਲਓ, ਭਾਵੇਂ ਟਰੱਕ ਕਰ ਲਓ, ਗੱਡੀਆਂ ਦਾ ਪ੍ਰਬੰਧ ਕਰ ਲਓ। ਸਾਰੇ ਪਰਿਵਾਰਕ ਮੈਂਬਰਾਂ ਨੇ ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਨਾ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ 100-100 200-200 ਮੈਂਬਰਾਂ ਨੂੰ ਨਾਲ ਲੈ ਕੇ, ਕਿਉਂਕਿ ਜਦੋਂ ਅਸੀਂ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਜਾਂ ਕੌਲਸਰ ਸਾਹਿਬ ਕਰਦੇ, ਤੁਹਾਨੂੰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿ ਕੇ ਸਾਰਿਆਂ ਦੇ ਮਾੜੇ ਕਰਮਾਂ ਦੇ ਬੰਧਨ ਕੱਟਦੇ ਨੇ। ਤੇ ਇਹ ਰਹਿਣ ਸਬਾਈ ਸਮਾਗਮ ਤੇ ਹੋ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਤੇ ਰਹੀ ਹੈ। ਉਹ ਜਨਮ ਅਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਖੇਡੇ ਨੇ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਚਪਨ ਦੇ ਵਿੱਚ ਘਾਲਣਾ ਘਾਲੀਆਂ ਨੇ, ਇਹ ਉਹੋ ਹੀ ਅਸਥਾਨ ਹੈ ਜਿਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਫਿਰ ਅਨੰਦਪੁਰ ਸਾਹਿਬ ਗਏ ਬਾਜਾਂ ਵਾਲੇ ਮਾਈ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ। ਕਣ ਕਣ ਉੱਥੋਂ ਦਾ ਪਵਿੱਤਰ ਹੈ। ਆਓ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਨੂੰ ਨਮਸਕਾਰ ਕਰਨ ਦੇ ਲਈ 20 ਮਈ ਨੂੰ ਰਾਤ ਨੂੰ 9 ਵਜੇ ਇਹ ਰਹਿਣ ਸਬਾਈ ਸ਼ੁਰੂ ਹੋਣੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਤੱਕ ਪਹੁੰਚ ਜਾਣਾ, ਸਾਰੀਆਂ ਸੰਗਤਾਂ ਨੇ। ਔਰ ਫਿਰ ਚੌਂਕੜੇ ਮਾਰ ਕੇ ਤੁਸੀਂ ਜੋ ਰਹਿਣ ਸਬਾਈ ਸਮਾਗਮ ਨੂੰ ਅਟੈਂਡ ਕਰਨਾ ਹੈ, ਲੰਗਰ ਪ੍ਰਸ਼ਾਦ ਪਹਿਲੇ ਹੀ ਛਕ ਲਿਓ। ਫਿਰ ਤਕਰੀਬਨ 8-8:15 ਵਜੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਾਰਾ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਇੱਕ ਰਾਤ ਤੂੰ ਪਿਆਰ ਦੇ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਸਾਹਿਬ ਨੇ ਤੇਰੀਆਂ ਕਿੰਨੀਆਂ ਕੁ ਮਾੜੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਪਿਆਰਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਆ ਗਿਆ ਜੇ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣ ਦਾ ਵੇਲਾ ਆ ਗਿਆ ਜੇ। ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਤੇ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ ਆ ਗਿਆ। ਇੱਕ ਇੱਕ ਦੀ ਝੋਲੀ ਬਾਬਾ ਦੀਪ ਸਿੰਘ ਜੀ ਨੇ ਭਰਨੀ ਨਹੀਂ ਉਸ ਦਿਨ, ਇਹ ਮੇਰਾ ਵਿਸ਼ਵਾਸ ਹੈ। ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਭੇਜਣਾ। ਆਓ ਸਾਰੇ ਵਹੀਰਾਂ ਕੱਤ ਕੇ 20 ਮਈ ਨੂੰ ਰਾਤ ਨੂੰ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋਏਗਾ। ਔਰ ਵਿਸ਼ੇਸ਼ ਬੇਨਤੀ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਦੂਰ ਦੁਰੇਡੇ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਇਹ ਭਿੱਖੀਵਿੰਡ ਦੇ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ।
ਜੇ ਕੋਈ ਕਨਫਿਊਜ਼ਨ ਹੋਵੇ, ਆਪ ਜੀ ਸ਼ਾਮ ਨੂੰ 6 ਵਜੇ 20 ਤਰੀਕ ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਪਹੁੰਚ ਜਿਓ। ਉਸ ਜਗ੍ਹਾ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਹੋਏਗਾ ਤੁਹਾਨੂੰ ਪਹੁਵਿੰਡ ਸਾਹਿਬ ਲਿਜਾਣ ਦਾ ਵੀ ਤੇ ਵਾਪਸੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਛੱਡਣ ਦਾ ਵੀ। ਇਹ ਮੇਰੀ ਬੇਨਤੀ ਹੈ ਪਿਆਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ ਉੱਤੇ ਲਾਈਵ ਵੀ ਆਏਗਾ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਜਿਹੜੇ ਬਾਹਰ ਰਹਿਣ ਵਾਲੇ ਉਹਨਾਂ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਬੱਚਿਆਂ ਦੀ ਨਹੀਂ ਛੁੱਟੀ ਕਰਵਾ ਲਓ, ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਓ, ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ। ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾ ਕੇ ਸ਼ਹੀਦ ਸਿੰਘਾਂ ਦੀ ਗੋਦ ਦੇ ਵਿੱਚ ਆਪਣੀ ਇਹ ਰਾਤ ਬਿਤਾਈਏ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੇਰੀ ਬੇਨਤੀ ਹੈ, ਜਿੱਥੋਂ ਵੀ ਤੁਸੀਂ ਪਿਆਰ ਦੇ ਵਿੱਚ ਆ ਸਕਦੇ ਹੋ ਨਾ ਆ ਜਾਓ। ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਜਹਾਜ਼ ਦੀਆਂ ਕਰਾ ਲਓ, ਗੱਡੀ ਦੀਆਂ ਕਰਾਉਣੀਆਂ ਗੱਡੀ ਦੀਆਂ ਕਰਾ ਲਓ, ਪਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਹੁਮਾ ਕੇ ਸਭ ਨੇ 20 ਤਰੀਕ ਨੂੰ ਜੋ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪਹੁਵਿੰਡ ਸਾਹਿਬ, ਉਸ ਜਗ੍ਹਾ ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਇਹ ਸਾਰੇ ਸਮਾਗਮ ਮੇਰੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਗੁਰ ਇਕਬਾਲ ਸਿੰਘ ਜੀ, ਉਹਨਾਂ ਦੀਆਂ ਸੀਸਾਂ ਔਰ ਪ੍ਰੇਰਨਾ ਸਦਕਾ ਹੋ ਰਹੇ ਨੇ। ਇਸ ਸਮਾਗਮ ਦਾ ਜਿਹੜਾ ਸੁਣਿਆ, ਵੱਧ ਤੋਂ ਵੱਧ ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ। ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਪੂਰੀ ਅਕਾਊਂਟ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ, ਆਪ ਜੀ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਪਾ ਸਕਦੇ ਹੋ। ਔਰ ਸੇਵਾ ਪਾਉਣ ਤੋਂ ਬਾਅਦ ਆਪ ਜੀ ਸਾਨੂੰ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਜੋ ਆਪਣਾ ਮੈਸੇਜ ਕਰ ਦੇਣਾ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ Google Pay, Paytm, PhonePe ਵੀ ਕਰ ਸਕਦੇ ਹੋ। 98 150 99 513 ਨੰਬਰ ਤੇ 98150 89513 ਇਸ ਨੰਬਰ ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ PhonePe, Google Pay ਔਰ Paytm ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ, 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।